ਬੈਠੇ ਹੋਏ ਨੇ। ਹੁਣ ਉਹ ਤੁਸੀਂ ਜਿਹਦੀਆਂ ਮਰਜ਼ੀਆਂ ਵੀਡੀਓ ਡਿਲੀਟ ਕਰ ਦਿਓ, ਜਿਹਨੂੰ ਮਰਜ਼ੀ ਬਾਹਰ ਕੱਢ ਦਿਓ, ਜਿਹਦੇ ਮਰਜ਼ੀ ਅਕਾਊਂਟ ਕਰ ਦਿਓ, ਕਿਉਂਕਿ ਅਲਟੀਮੇਟਲੀ ਇਹਨਾਂ ਨੂੰ ਪਤਾ ਹੈ ਵੀ ਕੰਟਰੋਲ ਦਾ ਨੈਰੇਟਿਵ। ਇਹੀ ਰੀਜ਼ਨ ਹੈ ਕਿ 80s ਦੇ ਵਿੱਚ ਜੋ ਸਾਡੇ ਤੇ ਜ਼ੁਲਮ ਹੋ ਰਹੇ ਸੀ, ਸਾਡੀ ਨਸਲਕੁਸ਼ੀ ਦੀ ਸ਼ੁਰੂਆਤ ਹੋਈ, ਸਾਡੇ ਕੋਲ ਕੁਝ ਨਹੀਂ ਸੀ ਦੱਸਣ ਨੂੰ। ਬਹੁਤ ਕੁਝ ਸੀ ਦੱਸਣ ਨੂੰ, ਕੋਈ ਜ਼ਰੀਆ ਨਹੀਂ ਸੀ ਬਾਹਰ ਕੱਢਣ। ਅੱਜ ਵੀ ਆਪਣੇ ਅੱਜ ਤੁਹਾਨੂੰ ਲੋਕ ਮਿਲਣਗੇ, ਕਹਿਣਗੇ ਜੀ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ, ਇਹ ਸੀ ਨੈਰੇਟਿਵ ਜਿਹੜੇ ਉਹਨਾਂ ਨੇ ਲਫ਼ਜ਼ ਘੜੇ, ਅੱਤਵਾਦ, ਅਲਗਾਵਵਾਦ, ਉਗਰਵਾਦ ਤੁਹਾਡੇ ਉੱਤੇ ਥੋਪੇ ਤੇ ਤੁਸੀਂ ਉਹਨਾਂ ਨੂੰ ਇਸਤੇਮਾਲ ਕਰਨ ਲੱਗ ਗਏ। ਹੁਣ ਅਡਾਨੀ ਨੇ ਕੋਰਟ ਦਾ ਸਹਾਰਾ ਲੈ ਕੇ ਉਹਨਾਂ ਤੇ ਪਾਬੰਦੀ ਲਵਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਜਿੰਨੀਆਂ ਅਡਾਨੀ ਨਾਲ ਰਿਲੇਟਡ ਨੇ ਵੀਡੀਓਜ਼ ਉਹ ਡਿਲੀਟ ਕਰੋ। ਟਾਈਮ ਦਿੱਤਾ, ਅਜੇ ਉਹਨਾਂ ਨੇ ਅਪੀਲ ਕਰਨੀ ਸੀ ਤਾਂ ਇੰਡੀਆ ਦੀ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਅੱਜ ਆਰਡਰ ਕੱਢਤਾ, ਗਵਰਨਮੈਂਟ ਆਰਡਰਸ ਟੇਕ ਡਾਊਨ ਆਫ 138 YouTube videos, 83 Instagram posts on Adani citing court order। ਹੁਣ ਜਿਹੜੇ ਪੱਤਰਕਾਰ ਨੇ ਉਹ ਕੋਰਟ 'ਚ ਗਏ ਔਰ ਕੋਰਟ ਦਾ ਹਾਲ ਦੇਖ ਲਓ। ਅਦਾਲਤਾਂ ਅਲਟੀਮੇਟਲੀ, ਕਿਉਂਕਿ ਬ੍ਰਾਹਮਣ ਦਾ ਨੈਰੇਟਿਵ ਹੈ, ਦਿੱਲੀ ਕੋਰਟ ਡਿਕਲਾਈਨਸ ਅਰਜੈਂਟ ਹੀਅਰਿੰਗ ਔਨ ਅਡਾਨੀ ਗੈਗ ਆਰਡਰ, ਜਰਨਲਿਸਟ ਡਿਕਰਾਈ ਟੇਕ ਡਾਊਨ ਨੋਟਿਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਮੀਡੀਆ ਅਤੇ ਮੀਡੀਆ ਵੱਲੋਂ ਸਿਰਜਿਆ ਜਾਂਦਾ ਬਿਰਤਾਂਤ ਅੱਜ ਦੇ ਯੁੱਗ ਦਾ ਸਭ ਤੋਂ ਵੱਡਾ ਤਾਕਤਵਰ ਹਥਿਆਰ ਹੈ। ਸੋ ਭਾਰਤ ਸਰਕਾਰ ਦੇ ਸਿੱਖ ਵਿਰੋਧੀ ਬਿਰਤਾਂਤ ਨੂੰ ਤੋੜਨ ਵਿੱਚ ਸਿੱਖ ਮੀਡੀਆ ਜਿਹੜਾ ਸੀਮਿਤ ਸਾਧਨਾਂ ਦੇ ਬਾਵਜੂਦ ਆਪਣਾ ਅਸਰ ਭਰਪੂਰ ਜਿਹੜਾ ਰੋਲ ਅਦਾ ਕਰ ਰਿਹਾ। ਸੋ ਇਸ ਸੰਬੰਧੀ ਵੀਰ ਸੁਖਵਿੰਦਰ ਸਿੰਘ ਜੋਰਾਂ ਦੀ ਸੰਖੇਪ ਲਿਖਤ ਹੈ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੀਡੀਆ ਦਾ ਜ਼ਿਕਰ ਜਦੋਂ ਹੁੰਦਾ ਹੈ ਸੋ ਜ਼ਾਹਰ ਹੈ ਕਿ ਵੀ ਇੱਕ ਜ਼ਮਾਨਾ ਸੀ ਜਦੋਂ 1-to-1 ਡਾਇਲੋਗ ਦੇ ਲਈ ਜਿਹਦੇ ਨਾਲ ਵੀ ਤੁਸੀਂ ਕਰਨਾ ਹੈ ਤੁਹਾਨੂੰ ਟਰੈਵਲ ਕਰਨਾ ਪੈਂਦਾ ਸੀ। ਅੱਜ ਹੀ ਮੈਂ ਇੱਕ ਗੁਰਦੁਆਰਾ ਸਾਹਿਬ ਦੀ ਬਰੀਫ ਰੀਲ ਦੇਖ ਰਿਹਾ ਸੀ। ਭਾਰਤ ਔਰ ਚਾਈਨਾ ਬਾਰਡਰ ਦੇ ਉੱਤੇ ਹੈ ਗੁਰਦੁਆਰਾ ਤੀਸਰੀ ਉਦਾਸੀ ਗੁਰੂ ਨਾਨਕ ਪਾਤਸ਼ਾਹ ਦਾ, ਔਰ ਲਗਭਗ 15,000 ਫੁੱਟ ਦੇ ਉੱਤੇ। ਔਰ ਜਿਹੜਾ ਬਿਹਾਈਂਡ ਕਮੈਂਟਰੀ ਦੇ ਰਿਹਾ ਸੀ, ਕਿਉਂਕਿ ਉਹ ਗੁਰਦੁਆਰੇ 'ਚ ਵਿਜ਼ਿਟ ਵੀ ਕਰ ਰਿਹਾ ਸੀ, ਉਹਦੀਆਂ ਪੌੜੀਆਂ ਚੜ੍ਹਦਿਆਂ ਸਾਹ ਸਾਈ ਹੋਇਆ ਔਰ ਉਹਦੇ ਉੱਚੀ ਉੱਚੀ ਜਿਹੜੀ ਡੀਪ ਬਰੀਥਿੰਗ ਦੀ ਆਵਾਜ਼ ਵੀ ਆ ਰਹੀ ਸੀ। ਔਰ ਉਹਦੇ 'ਚ ਉਹਨੇ ਇੱਕ ਗੱਲ ਕਹੀ ਕਿ ਵੀ ਦੇਖੋ, ਅੱਜ ਜਦੋਂ ਕਿ ਅਸੀਂ ਸਾਡੇ ਕੋਲ ਠੰਡ ਤੋਂ ਬਚਣ ਲਈ ਵਧੀਆ ਜੈਕਟਸ ਨੇ, ਸ਼ੂਜ਼ ਆਫ ਦਾ ਕੁਆਲਿਟੀ ਹੈ, ਆਕਸੀਜਨ ਸਿਲੰਡਰ ਨੇ, ਫਿਰ ਵੀ ਸਾਡੇ ਲਈ ਇੱਥੇ ਤੱਕ ਪਹੁੰਚਣਾ ਜਾਂ ਦੂਜਾ ਕਿੰਨਾ ਔਖਾ ਕੰਮ ਹੈ। ਪਰ ਜਦੋਂ 5.5 ਸਦੀਆਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਇਹਨਾਂ ਸਫ਼ਰਾਂ ਨੂੰ ਕੀਤਾ ਔਰ ਉਹਨੇ ਉਸ ਦੀ ਹਿਸਟਰੀ ਵੀ ਦੱਸੀ ਕਿ ਵੀ ਗੁਰੂ ਨਾਨਕ ਪਾਤਸ਼ਾਹ 2 ਵਾਰ ਜਿਹੜੇ ਨੇ, ਇੱਕ ਵਾਰ ਜਿਹੜਾ ਉਹ ਤਿੱਬਤ ਔਰ ਨੇਪਾਲ ਵੱਲ ਗਏ, ਇੱਕ ਵਾਰ ਵਾਇਆ ਹਿਮਾਚਲ ਜਦੋਂ ਕਿ ਮਨਾਲੀ ਔਰ ਮਨੀਕਰਨ, ਔਰ ਜ਼ਾਹਰ ਹੈ ਕਿ ਸ਼ਾਇਦ ਰੋਹਤਾਂਗ ਪਾਸ ਵਾਲਾ ਰਸਤਾ ਲਿਆ ਹੋਏ ਮਨੀਕਰਨ ਤੱਕ ਤਾਂ ਉਹਨਾਂ ਦੇ ਜਾਣ ਦਾ ਹੈ। ਅਤੇ ਦੂਸਰੀ ਵਾਰ ਜਿਹੜਾ ਗੁਰੂ ਸਾਹਿਬ ਦਾ ਰਾਊਟ ਹੈ ਉਹ ਉੱਤਰਾਖੰਡ ਵਾਲਾ ਪਾਰਟ ਹੈ ਔਰ ਉਸੇ ਰਾਹੀਂ ਮਾਨ ਸਰੋਵਰ ਤੱਕ ਵੀ ਜਿੱਥੇ ਸਿੱਧਾਂ ਜੋਗੀਆਂ ਦੇ ਨਾਲ ਹੋਇਆ। ਔਰ ਇਹ 15,000 ਫੀਟ 'ਤੇ ਜਿਹੜਾ ਹੈ ਇਹ ਉਸੇ ਹੀ ਉਦਾਸੀ ਦੇ ਵੇਲੇ ਜਿਹੜੀ ਨਾਰਥ ਦੀ ਸੀ ਪਹਾੜਾਂ 'ਤੇ, ਜਿਹਦੇ 'ਚ ਈਵਨ ਕਾਠਮੰਡੂ ਦੇ ਵਿੱਚ ਵੀ ਨਾਨਕ ਮੱਠ ਹੈ, ਔਰ ਜਿਹੜਾ ਤਿੱਬਤ ਦੇ ਵਿੱਚ ਲਾਮਿਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਨਾਨਕ ਰਿਪੂਚਾ, ਇਸ ਕਿਸਮ ਦਾ ਉਹਨਾਂ ਦਾ ਲਾਮਾ ਦੇ ਕੇ ਵੀ ਐਨਲਾਈਟਨਡ ਸਾਡੇ ਜਿਹੜੇ ਨੇ ਉਹ ਲਫ਼ਜ਼ ਉਹਨਾਂ ਨੇ ਰੱਖਿਆ ਹੋਇਆ ਉਹਨਾਂ ਦੇ ਲਈ। ਮੈਂ ਇਹ ਗੱਲ ਇਸ ਲਈ ਕਹਿ ਰਿਹਾ ਕਿ ਇਹ ਉਸ ਜ਼ਮਾਨੇ ਦੇ ਵਿੱਚ ਵੀ ਜਿਹੜਾ ਡਾਇਲੋਗ ਸੀ, ਗੁਰੂ ਨਾਨਕ ਪਾਤਸ਼ਾਹ ਹਰ ਉਸ ਮੁਕਾਮ 'ਤੇ ਗਏ ਜਿਹੜੇ ਉਸ ਵੇਲੇ ਦੇ ਥਾਟ ਜਿਹੜੇ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਦੇ ਸੀ ਜਾਂ ਮੈਜੋਰਿਟੀ ਲੋਕ ਉਹਨਾਂ ਦੇ ਪਿੱਛੇ ਸੀ। ਇਸ ਲਈ ਜਿਹੜੀਆਂ 4 ਉਦਾਸੀਆਂ ਨੇ, ਜਿਹੜੀਆਂ ਉਹਨਾਂ ਦੀਆਂ ਟਰੈਵਲਸ ਨੇ, ਸਫ਼ਰ ਨੇ ਉਹਨਾਂ ਦੇ, ਉਹ ਅੱਡ-ਅੱਡ ਡਾਇਰੈਕਸ਼ਨਸ ਦੇ ਵਿੱਚ ਸਨ। ਔਰ ਉਹਦੇ 'ਚ ਇੱਕ ਦੇ ਵਿੱਚ ਉਹਨਾਂ ਨੇ ਜਿਹੜਾ ਹਿੰਦੂ ਧਾਮ ਵੱਡੇ ਜਿਹਦੇ 'ਚ ਹਰਿਦੁਆਰ, ਕੁਰੂਕਸ਼ੇਤਰ, ਜਗਨਨਾਥਪੁਰੀ ਔਰ ਜਿਹੜਾ ਇਹ ਸਾਰੇ ਨੂੰ ਈਸਟ ਤੱਕ ਗਏ। ਇੱਕ ਜਿਹੜਾ ਉਹਨਾਂ ਨੇ ਜਦੋਂ ਵੈਸਟ ਉਹਦੇ 'ਚ ਜ਼ਾਹਰ ਹੈ ਬਗਦਾਦ ਔਰ ਮੱਕਾ ਔਰ ਵਾਇਆ ਅਫਗਾਨਿਸਤਾਨ ਵਾਪਸ ਮੁੜੇ। ਨਾਰਥ ਵੇਲੇ ਜਿਹੜਾ ਉਹ ਪਹਾੜਾਂ 'ਚ ਜਿਵੇਂ ਤਿੱਬਤ, ਨੇਪਾਲ ਦੂਸਰਾ। ਸੋ 50,000 ਮੀਲ ਤੋਂ ਜ਼ਿਆਦਾ ਦਾ ਸਫ਼ਰ
ਇਹਨਾਂ 25-30 ਸਾਲਾਂ 'ਚ। ਔਰ ਫਿਰ ਜ਼ਾਹਰ ਹੈ ਜਿਹੜਾ ਪਾਕਪਤਨ ਮੁਲਤਾਨ ਜਦੋਂ ਕਰਤਾਰਪੁਰ ਸਾਹਿਬ ਵਸ ਗਿਆ, ਉੱਥੋਂ ਵੀ ਗਏ। ਮਕਸਦ ਡਾਇਲੌਗ, ਬਿਲਕੁਲ। ਔਰ ਇਹੀ ਸੀ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਏ। ਉਹਨਾਂ ਦੇ ਨਾਲ ਉਹਨਾਂ ਦੀ ਜ਼ਬਾਨ ਦੇ ਵਿੱਚ ਉਹਨਾਂ ਦੇ ਸਿੰਬੋਲਿਜ਼ਮ ਨੂੰ ਇਸਤੇਮਾਲ ਕਰਦੇ ਆ। ਅਲਟੀਮੇਟਲੀ ਵੱਡੇ ਵੱਡੇ ਸਿੱਧ, ਵੱਡੇ ਵੱਡੇ ਜੋਗੀ ਉਹ ਸਿਰ ਝੁਕਾ ਕੇ ਇਹੀ ਉਹਨਾਂ ਕਿਹਾ ਕਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਔਰ ਉਹ ਬਹੁਤ ਸਾਰੀਆਂ ਥਾਵਾਂ 'ਤੇ ਸਾਂਭੀਆਂ ਗਈਆਂ ਨੇ, ਲੇਕਿਨ ਬਹੁਤ ਸਾਰੀਆਂ ਐਸੀਆਂ ਵੀ ਨੇ ਜਿਹੜੀਆਂ ਅਜੇ ਪਤਾ ਹੀ ਨਹੀਂ ਹੈ ਵੀ ਗੁਰੂ ਨਾਨਕ ਪਾਤਸ਼ਾਹ ਉੱਥੇ ਨਾਲ ਸੰਬੰਧਿਤ ਉੱਥੇ ਜੋ ਯਾਦ ਸੀ ਉਹ ਕਿੱਥੇ ਗਈ। ਜਿਵੇਂ ਹੁਣ ਜਦੋਂ ਬਾਕੂ ਅਜ਼ਰਬਾਈਜਾਨ ਜਿਹੜਾ ਕਿ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਉੱਥੇ ਵੀ ਇੱਕ ਅੱਗ ਅੰਦਰ ਜਗ ਰਹੀ ਹੈ, ਜਲ ਰਹੀ ਹੈ, ਬਾਹਰ ਉਹਦੇ ਡਾਟ ਦੇ ਉੱਤੇ ਮੂਲ ਮੰਤਰ ਲਿਖਿਆ ਹੋਇਆ। ਸੋ ਮੈਂ ਇਸ ਲਈ ਕਹਿ ਰਿਹਾ ਕਿ ਵੀ ਅਲਟੀਮੇਟਲੀ ਉਹ ਜ਼ਮਾਨਾ 1 to 1 ਦੇ ਨਾਲ ਤੁਹਾਨੂੰ ਜਦੋਂ ਤੱਕ ਤੁਸੀਂ, ਔਰ ਜਿਹੜਾ ਇੱਕ ਹਿੱਸੇ 'ਚ ਹੋ ਰਿਹਾ ਕੁਝ ਜ਼ਰੂਰੀ ਨਹੀਂ ਸੀ ਹੁੰਦਾ ਵੀ ਦੂਸਰੇ ਹਿੱਸੇ ਨੂੰ ਪਤਾ ਲੱਗੇ। ਕੋਈ ਹਾਂ ਜਿਹੜੇ ਸਰਕਾਰੀ ਰਾਜ ਕਰਨ ਵਾਲੇ ਸੀ ਉਹ ਕੋਰਟ ਰਿਕਾਰਡ ਰੱਖਦੇ ਸੀ, ਰੋਜ਼ਨਾਮਚੇ ਹੁੰਦੇ ਸੀ, ਉਹਨਾਂ ਰਾਹੀਂ ਪਤਾ ਹੁੰਦਾ ਸੀ ਵੀ ਫਲਾਣੇ ਦਾ ਦੂਤ ਆਇਆ, ਉਹਨੇ ਇਹ ਕਿਹਾ ਉਹ ਕਿਹਾ। ਇਸ ਲਈ ਜਿਹੜੇ ਹਿਸਟੋਰੀਅਨ ਉਸ ਦੌਰ ਨੂੰ ਦੇਖਦੇ ਨੇ ਉਹਦੇ ਤੋਂ ਇਹ ਡਿਪੈਂਡ ਕਰਦੇ ਨੇ। ਜਾਂ ਕੋਈ ਜਿਹੜੇ ਫਾਈਆਨ ਚਾਈਨਾ ਦਾ, ਜਾਂ ਜਿਹੜਾ ਇਬਨੇ ਬਤੂਤਾ, ਜਾਂ ਦੂਸਰੇ ਜਿਹੜੇ ਟਰੈਵਲਰ ਨੇ, ਉਹ ਕਿਸੇ ਸਦੀ ਦੇ ਵਿੱਚ ਕੋਈ ਗਿਆ ਔਰ ਉਹਨੇ ਰਿਕਾਰਡ ਮੇਨਟੇਨ, ਉਹਦੇ 'ਤੇ ਬੇਸਡ ਅਸੀਂ ਉਸ ਪੀਰੀਅਡ ਨੂੰ ਕਲਪਦੇ। ਲੇਕਿਨ 20ਵੀਂ ਸਦੀ ਬਹੁਤ ਵੱਡੀ ਤਬਦੀਲੀ ਦੀ, ਔਰ ਜ਼ਾਹਰ ਹੈ ਕਿ ਪ੍ਰੈਸ ਜਿਹੜੀ ਹੈ ਉਹ ਤਾਂ ਪਹਿਲਾਂ ਹੀ ਸੀ 19ਵੀਂ ਸਦੀ 'ਚ ਹੀ, ਜਦੋਂ ਅਸੀਂ ਪੁਰਾਣੇ ਇਹਨਾਂ ਦੀ ਸਿਵਲਾਈਜੇਸ਼ਨ, ਪੇਪਰ ਦੀ ਕਾਢ, ਚਾਈਨਾ ਦੇ ਵਿੱਚ ਪ੍ਰੈਸ ਦੀ ਕਾਢ। ਲੇਕਿਨ 20ਵੀਂ ਸਦੀ ਦੇ ਵਿੱਚ ਜਦੋਂ ਕਿ ਦੁਨੀਆ ਮੋਰ ਕਲੋਜ਼ ਹੋਣੀ ਸ਼ੁਰੂ ਹੋਈ, ਹਾਲਾਂ ਜਿਹੜੀ ਪਹਿਲੀ ਸੰਸਾਰ ਜੰਗ ਹੋਈ ਫਸਟ ਵਰਲਡ ਵਾਰ 1914 ਤੋਂ 1918 ਤੱਕ, ਉਦੋਂ ਕੋਈ ਟੈਂਕ ਨਹੀਂ ਸੀਗੇ, ਜਹਾਜ਼ਾਂ ਦੇ ਉੱਤੇ ਵੀ ਜਹਾਜ਼ ਵੀ ਨਹੀਂ ਸੀ, ਕੋਈ ਬੰਬਾਰਡਮੈਂਟਾਂ ਨਹੀਂ ਹੋਈਆਂ। ਔਰ ਉਸ ਲੈਵਲ ਹਾਂ ਅਖਬਾਰ ਉਦੋਂ ਤੱਕ ਸੀ, ਉਹਦੇ ਰਾਹੀਂ ਪ੍ਰੋਪੇਗੈਂਡਾ ਹੁੰਦਾ ਸੀ ਵੀ ਕਿਹਦਾ ਕੀ ਕੇਸ ਹੈ। ਸੈਕੰਡ ਵਰਲਡ ਵਾਰ ਦੇ ਵੇਲੇ ਤੱਕ ਰੇਡੀਓ ਵੇਵਸ ਵੀ ਡਿਵੈਲਪ ਹੋ ਗਈਆਂ, ਜਿਹੜਾ ਮੋਟਰਸਾਈਕਲ ਵੀ ਆ ਗਏ, ਜੀਪ ਵੀ ਆ ਗਈ, ਔਰ ਅਸੀਂ ਟੈਂਕਸ ਦਾ ਵੀ ਇਸਤੇਮਾਲ ਦੇਖਦੇ ਹਾਂ। ਔਰ ਉਸ ਸਾਰੇ ਦੇ ਵਿੱਚ ਪ੍ਰੋਪੇਗੈਂਡਾ ਲਫ਼ਜ਼ ਹਿਟਲਰ, ਨਾਜ਼ੀ ਜਰਮਨੀ, ਪੂਰੀ ਮਿਨਿਸਟਰੀ ਜਿਹੜੀ ਹੈ ਡਾਕਟਰ ਗੋਇਬਲਸ ਦੀ ਕਮਾਂਡ ਥੱਲੇ ਪ੍ਰੋਪੇਗੈਂਡਾ ਲਫ਼ਜ਼ ਜਰਮਨ ਜ਼ੁਬਾਨ ਦਾ ਹੈ। ਔਰ ਫਿਰ ਇਹ ਵੀ ਹੋ ਗਿਆ ਕਿ ਵੀ ਕਦਮ ਜਰਮਨ का बढ़ता है जीत ब्रिटेन की होती है। ਨੈਰੇਟਿਵ ਸੀ ਕਿ ਵੀ ਜੇ ਜਰਮਨ ਐਡਵਾਂਸ ਕਰ ਰਿਹਾ ਹੈ ਤੇ ਬ੍ਰਿਟਿਸ਼ ਮੀਡੀਆ ਜਿਹੜਾ ਉਹ ਪ੍ਰਭਾਵ ਇਹ ਦੇ ਰਿਹਾ ਵੀ ਜਿੱਤ ਸਾਡੀ ਹੋ ਰਹੀ ਹੈ। ਇਵੇਂ ਹੀ ਆਪੋਜ਼ਿਟ ਸੀ, ਜੇ ਬ੍ਰਿਟਨ ਵੱਧ ਰਿਹਾ ਤੇ ਜਿਹੜਾ ਜਰਮਨ ਲੋਕ ਇਹ ਸਮਝਦੇ ਸੀ ਕਿ ਵੀ ਜਿੱਤ ਸਾਡੀ ਹੋ ਰਹੀ ਹੈ, ਕਿਉਂਕਿ ਇਹ ਨੈਰੇਟਿਵ ਦੀ ਲੜਾਈ ਸੀ ਉਸ ਪੀਰੀਅਡ 'ਚ ਵੀ, ਪਰ ਲਿਮਿਟਿਡ। ਹੁਣ ਅੱਜ ਜਦੋਂ ਅਸੀਂ 21ਵੀਂ ਸਦੀ 'ਚ ਗੱਲ ਕਰ ਰਹੇ ਹਾਂ ਔਰ ਇੱਕ ਕੁਆਰਟਰ 21ਵੀਂ ਸਦੀ ਦਾ ਵੀ ਅਸੀਂ ਭੋਗ ਲਿਆ, ਔਰ ਅੱਜ ਤਾਂ ਪ੍ਰਿੰਟ ਮੀਡੀਆ 'ਚੋਂ ਵਿਜ਼ੂਅਲ ਮੀਡੀਆ, 50ਵਿਆਂ 'ਚ ਟੈਲੀਵਿਜ਼ਨ ਆਇਆ। ਫਿਰ ਜਦੋਂ ਤੱਕ ਅਸੀਂ ਸ਼ੁਰੂਆਤ ਕੀਤੀ ਖਾਲਿਸਤਾਨ ਅਫੇਅਰ ਸੈਂਟਰ ਦੀ 1991 ਦੇ ਵਿੱਚ, ਉਦੋਂ ਕੰਪਿਊਟਰ ਬਹੁਤ ਵੱਡੀ ਚੀਜ਼ ਸੀ, ਉਦੋਂ ਕੀ ਫੈਕਸ ਮਸ਼ੀਨ ਵੀ ਆਈ, ਔਰ ਅੱਧੇ ਵਿਸ਼ਵਾਸ ਨਹੀਂ ਸੀ ਕਰਦੇ ਕਿ ਤੁਸੀਂ 15,000 ਮੀਲ ਤੋਂ ਕਾਗਜ਼ ਇੱਕ ਵਿੱਚ ਪਾਓਗੇ ਤੇ ਉਹ ਕਾਗਜ਼ 15,000 ਮੀਲ ਦੂਰ ਜਾ ਕੇ ਨਿਕਲੇਗਾ। ਮੈਨੂੰ ਯਾਦ ਹੈ ਵੀ ਜਦੋਂ ਪਹਿਲੀ ਫੈਕਸ ਦੀ ਮੈਂ ਵੀ ਵਰਕਿੰਗ ਦੇਖੀ, ਮੈਂ ਕਿਹਾ ਵਾਹ ਵਾਹ, ਇਹ ਤਾਂ ਜਾਦੂਗਰ ਦਾ ਕੰਮ ਹੈ, ਕਾਗਜ਼ ਇੱਥੋਂ ਪਾਇਆ ਨਿਕਲੇਗਾ ਜਾ ਕੇ ਉੱਥੇ। ਹੁਣ ਤੁਸੀਂ ਦੇਖੋਗੇ ਕਿ ਫੈਕਸ ਉਹਦਾ ਫੈਕਸ ਪੇਪਰ ਬੜਾ, ਹਾਲਾਂ ਫੈਕਸ ਇੰਨੀ ਮਹਿੰਗੀ ਨਹੀਂ ਸੀ, ਪੇਪਰ ਲੈਣਾ ਪੇਪਰ ਬਹੁਤ ਮਹਿੰਗਾ ਸੀ, ਬੜਾ ਮਹਿੰਗਾ ਸੀਗਾ, ਪਰ ਉਹ ਵੀ ਵਕਤ ਨਾਲ ਰਿਡੰਡੈਂਟ ਹੋ ਗਈ। ਕੰਪਿਊਟਰ ਆ ਗਏ, ਕੰਪਿਊਟਰ ਚੱਲਦੇ ਚੱਲਦੇ ਅਸੀਂ ਆਈਪੈਡ ਲੈ ਕੇ ਲੱਗਦਾ ਸੀ ਬਹੁਤ ਹੈ, ਹੁਣ ਮੋਬਾਈਲ ਫੋਨ ਕਲਯੁਗ ਆ ਗਿਆ। ਜਿਵੇਂ ਮੈਂ ਕਿਹਾ ਸੀ, ਗਿਆਨੀ ਜਸਵੰਤ ਸਿੰਘ ਹੀ ਕੱਪੜੇ 'ਚ ਪ੍ਰਚਾਰ 'ਚ ਕਹਿ ਰਹੇ ਨੇ ਕਿ ਜੀ ਸਾਨੂੰ ਸੰਗਤ ਪੁੱਛਦੀ ਹੈ ਗਿਆਨੀ ਜੀ ਕਲਯੁਗ ਕਿੱਦਾਂ ਦਾ ਹੁੰਦਾ, ਕਦੋਂ ਆਏਗਾ, ਕਦੋਂ ਜਾਏਗਾ। ਉਹਨਾਂ ਜੇਬ 'ਚੋਂ ਕੱਢਿਆ, ਲੋਕ ਕਹਿੰਦੇ ਸਾਧ ਸੰਗਤ ਜੀ ਕਲਯੁਗ ਸਵੇਰ ਤੋਂ ਸ਼ਾਮ ਤੱਕ ਸਭ ਨੂੰ ਚੰਬੜਿਆ ਹੋਇਆ। ਹੁਣ ਉਹ ਕਲਯੁਗ ਤੋਂ ਵੀ ਅੱਗੇ ਪਤਾ ਨਹੀਂ ਕਿਹੜਾ ਯੁੱਗ ਆ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ। ਹੁਣ ਤੁਹਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਤੁਹਾਡੀ ਸ਼ਕਲ ਬਣਾ ਕੇ ਕਿਹਨੇ ਕੀ ਕੀਤਾ ਹੋਇਆ। ਔਰ ਇੰਨੇ ਕੁ ਫੇਕ ਨਾਵਾਂ ਥੱਲੇ ਕਈ ਵਾਰੀ ਟਰੰਪ ਨੇ ਇਹ ਅਨਾਊਂਸ ਕਰਤਾ ਗ੍ਰੀਨ ਕਾਰਡਾਂ ਵਾਲੇ ਵੀ ਸਭ ਬਾਹਰ ਕੱਢੋ, ਦੂਜਾ ਉਹ ਸਭ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ। ਔਰ ਪਿਛਲੇ ਦਿਨਾਂ 'ਚ ਕਿਸੇ ਦੀ ਵੀਡੀਓ, ਮੈਂ ਨਾਂ ਨਹੀਂ ਲਵਾਂਗਾ, ਉਹਦੀ ਕਿਸੇ ਨੇ ਮੈਨੂੰ ਭੇਜੀ, ਕਹਿੰਦਾ ਜੀ ਅੱਛਾ ਇਹ ਆਪਣਾ, ਮੈਂ ਕਿਹਾ ਇਹ ਜਾਲੀ ਹੈ ਕੰਮ ਅੱਜ ਕੱਲ੍ਹ ਉਹ ਆਰਟੀਫਿਸ਼ੀਅਲ।
ਔਰ ਚੰਗਿਆਂ ਭਲਿਆਂ ਨੂੰ ਔਖਾ ਹੋ ਰਿਹਾ ਇਹ ਦੇਖਣਾ ਵੀ ਕੀ, ਔਰ ਇਹਦੇ 'ਚ ਅਸੀਂ ਆਪਣੇ ਬ੍ਰਾਹਮਣਵਾਦ ਵਾਲੇ ਝੰਡਾ ਬਰਦਾਰਾਂ ਨੂੰ ਜ਼ਰੂਰ ਉਹਨਾਂ ਦੀ ਸਿਫਤ ਕਰਾਂਗੇ ਕਿ ਉਹਨਾਂ ਨੇ ਜਿਹੜਾ ਕੰਮ ਝੂਠ ਵੇਚਣ ਦਾ, ਵੱਡਾ ਝੂਠ ਬੋਲਣ ਦਾ 3500 ਸਾਲ ਪਹਿਲਾਂ ਰਿਗਵੇਦ ਦੇ ਜ਼ਮਾਨੇ ਤੋਂ ਸ਼ੁਰੂ ਕੀਤਾ ਸੀ, ਉਹ ਇਸ ਫੀਲਡ ਦੇ ਵਿੱਚ ਔਨ ਦਾ ਟਾਪ ਆਫ ਲਾਈਨ। ਇਹੀ ਕਾਰਨ ਹੈ ਕਿ ਆਊਟਸੋਰਸਿੰਗ ਜਦੋਂ ਅਮਰੀਕਾ ਜਾਂ ਵੈਸਟ ਵਾਲੇ ਵੀ ਕਰਦੇ ਨੇ, ਔਰ ਜੇ 15 ਵੱਡੇ ਐਗਜ਼ੈਕਟਿਵ ਜਿਹੜੇ ਇਸ ਲਾਈਨ 'ਚ ਹੀ ਸਾਰਾ ਅੱਜ ਕੱਲ੍ਹ ਉਹ ਨੈਰੇਟਿਵ ਦੀ ਹੈ, ਉਹਦੇ 'ਚੋਂ 5 ਜਿਹੜੇ ਨੇ ਉਹ ਹਿੰਦੂ ਸੀ, ਕੋਈ ਪਚੂਰੀ ਤੇ ਕੋਈ ਕਚੂਰੀ ਤੇ ਕੋਈ ਹੋਰ, ਉਹ ਬੈਠੇ ਹੋਏ ਨੇ। ਹੁਣ ਉਹ ਤੁਸੀਂ ਜਿਹਦੀਆਂ ਮਰਜ਼ੀਆਂ ਵੀਡੀਓ ਡਿਲੀਟ ਕਰ ਦਿਓ, ਜਿਹਨੂੰ ਮਰਜ਼ੀ ਬਾਹਰ ਕੱਢ ਦਿਓ, ਜਿਹਦੇ ਮਰਜ਼ੀ ਅਕਾਊਂਟ ਕਰ ਦਿਓ, ਕਿਉਂਕਿ ਅਲਟੀਮੇਟਲੀ ਇਹਨਾਂ ਨੂੰ ਪਤਾ ਹੈ ਵੀ ਕੰਟਰੋਲ ਦਾ ਨੈਰੇਟਿਵ। ਬਿਲਕੁਲ। ਔਰ ਇਹੀ ਰੀਜ਼ਨ ਹੈ ਕਿ 80s ਦੇ ਵਿੱਚ ਜਦੋਂ ਸਾਡੇ ਤੇ ਜ਼ੁਲਮ ਹੋ ਰਹੇ ਸੀ, ਸਾਡੀ ਨਸਲਕੁਸ਼ੀ ਦੀ ਸ਼ੁਰੂਆਤ ਹੋਈ, ਸਾਡੇ ਕੋਲ ਕੁਛ ਨਹੀਂ ਸੀ ਦੱਸਣ ਨੂੰ, ਬਹੁਤ ਕੁਛ ਸੀ ਦੱਸਣ ਨੂੰ, ਕੋਈ ਜ਼ਰੀਆ ਨਹੀਂ ਸੀ ਬਾਹਰ ਕੱਢਣ। ਭਾਰਤੀ ਦੂਰਦਰਸ਼ਨ ਸਵੇਰ ਤੋਂ ਸ਼ਾਮ ਤੱਕ ਖਬਰਾਂ ਚੱਲ ਰਹੀਆਂ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਉਹਦਾ ਤੁਸੀਂ ਅਸਰ ਦੇਖੋ। ਅੱਜ ਵੀ ਆਪਣੇ 'ਚ ਤੁਹਾਨੂੰ ਲੋਕ ਮਿਲਣਗੇ, ਕਹਿਣਗੇ ਜੀ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ, ਇਹ ਸੀ ਨੈਰੇਟਿਵ ਜਿਹੜੇ ਉਹਨਾਂ ਨੇ ਲਫ਼ਜ਼ ਘੜੇ, ਅੱਤਵਾਦ, ਅਲਗਾਵਵਾਦ, ਉਗਰਵਾਦ, ਉਹ ਤੁਹਾਡੇ ਉੱਤੇ ਥੋਪੇ ਤੇ ਤੁਸੀਂ ਉਹਨਾਂ ਨੂੰ ਇਸਤੇਮਾਲ ਕਰਨ ਲੱਗ ਗਏ। ਕੋਈ ਤਰੀਕਾ ਨਹੀਂ ਸੀ ਜਿਹੜਾ ਜਿਹਦੇ ਥੱਲੇ ਤੁਸੀਂ ਆਪਣੀ ਗੱਲ ਕਰੋ। ਸੋਸ਼ਲ ਮੀਡੀਆ ਬੜਾ ਰੈਵੋਲੂਸ਼ਨਰੀ, ਬੜਾ ਤਬਦੀਲੀ, ਬੜਾ ਅਸੀਂ ਇਹ ਕਹਿੰਦੇ ਡਿਜੀਟਲ ਮੀਡੀਆ ਉਸ ਤੋਂ ਬਾਅਦ, ਔਰ ਜ਼ਾਹਰ ਹੈ ਜਿਹੜਾ ਵਿਜ਼ਨ ਦੇ ਨਾਲ ਇਲੈਕਟ੍ਰੋਨਿਕ ਮੀਡੀਆ, ਟੀਵੀ, ਤੁਸੀਂ ਟੀਵੀਆਂ ਦੀ ਦੇਖੋ ਕਿਵੇਂ ਭਰਮਾਰ ਲਿਆਂਦੀ ਉਹਨਾਂ ਨੇ, ਜ਼ੀ ਟੀਵੀ, ਐਲਫਾ ਟੀਵੀ, ਦੂਜਾ ਡਰਾਮੇ, ਦੂਜੇ ਅੱਜ ਇੰਨੇ ਕੁ ਤਿਉਹਾਰ ਪੰਜਾਬ ਦੇ ਵਿੱਚ, ਪੰਜਾਬ ਮੈਂ ਇਸ ਲਈ ਕਹਿ ਰਿਹਾ ਵੀ ਸਿੱਖਾਂ ਦਾ ਸੂਬਾ ਹੈ, ਕਿ ਵੀ ਉਹਨਾਂ ਨੇ ਕਿਵੇਂ ਹਿੰਦੂਤਵਾ ਦਾ ਪ੍ਰਭਾਵ ਛੱਡਿਆ, ਕਿਉਂਕਿ ਸਾਰਾ ਦਿਨ ਮਾਈਆਂ ਬੈਠੀਆਂ ਟੀਵੀ ਦੇ ਸਾਹਮਣੇ। ਜਿਹੜੀ ਪਹਿਲਾ ਦੌਰ ਹੈ, ਹੁਣ ਤਾਂ ਟੀਵੀ ਨੂੰ ਦੇਖਦਾ ਕੋਈ ਨਹੀਂ, ਹੁਣ ਤਾਂ ਕਲਯੁਗ ਹੱਥ 'ਚ ਫੜਿਆ ਹੋਇਆ ਹਾਂ। ਸੋ ਉਸ ਸਾਰੇ ਦੇ ਹੁਣ ਮੈਂ ਇਹ ਸਾਰਾ ਵੇਰਵਾ ਇਸ ਲਈ ਦਿੱਤਾ ਹੈ ਕਿਉਂਕਿ ਸਾਡੇ ਵੀਰ ਸੁਖਵਿੰਦਰ ਸਿੰਘ ਹੋਰਾਂ ਦੀ ਲਿਖਤ ਵੀ ਹੈ ਜਿਹੜੀ ਅਸੀਂ ਸਾਂਝੀ ਕਰਨੀ ਹੈ ਕਿ ਅਡਾਨੀ ਫੜਿਆ ਗਿਆ, ਅਮਰੀਕਾ 'ਚ ਕੇਸ ਚੱਲ ਰਹੇ ਨੇ, ਵਾਰੰਟ ਗ੍ਰਿਫਤਾਰੀ ਵੀ ਕੱਢੇ ਹੋਏ ਨੇ, ਰਾਫੇਲ ਡੀਲ 'ਚ ਵੀ ਸਾਹਮਣੇ ਆ ਗਿਆ ਰਾਫੇਲ ਕਿਵੇਂ ਡਿੱਗੇ ਨੇ, ਔਰ ਭਾਰਤ ਦੇ ਵਿੱਚ YouTube ਇੱਕ ਜਿਹੜਾ ਜਿੱਥੇ ਰੋਟੀ ਰੋਜ਼ੀ ਦਾ ਵੀ ਸਾਧਨ ਕੁਛ ਦਾ ਬਣਿਆ, ਜਿਹੜੇ ਕੋਈ ਚੰਗੇ ਪੱਤਰਕਾਰ, ਇੰਡੀਅਨ ਨੈਸ਼ਨਲਿਸਟ, ਪਰ ਉਹ ਕਰਪਸ਼ਨ ਦੇ ਖਿਲਾਫ ਹਿੰਦੂਤਵਾ ਜਿਹੜਾ ਜਿਵੇਂ ਜੋ ਬਿਹੇਵ ਕਰਦਾ, ਉਹਨਾਂ ਨੇ ਆਪਣਾ ਇਹਨਾਂ ਦੇ ਨੈਰੇਟਿਵ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਕਰਦੇ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਵਿਸਾਰ ਸ਼ਰਮਾ, ਰਵੀਸ਼ ਕੁਮਾਰ ਔਰ ਲੌਂਡਰੀ ਇੱਦਾਂ ਦੇ ਵੈਬਸਾਈਟ ਨੇ। ਹੁਣ ਅਡਾਨੀ ਨੇ ਕੋਰਟ ਦਾ ਸਹਾਰਾ ਲੈ ਕੇ ਉਹਨਾਂ ਤੇ ਪਾਬੰਦੀ ਲਵਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਜਿੰਨੀਆਂ ਅਡਾਨੀ ਨਾਲ ਰਿਲੇਟਡ ਨੇ ਵੀਡੀਓਜ਼ ਉਹ ਡਿਲੀਟ ਕਰੋ। ਟਾਈਮ ਦਿੱਤਾ, ਅਜੇ ਉਹਨਾਂ ਨੇ ਅਪੀਲ ਕਰਨੀ ਸੀ ਤਾਂ ਇੰਡੀਆ ਦੀ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਅੱਜ ਆਰਡਰ ਕੱਢਤਾ, ਗਵਰਨਮੈਂਟ ਆਰਡਰਸ ਟੇਕ ਡਾਊਨ ਆਫ 138 YouTube ਵੀਡੀਓਜ਼, 83 ਇੰਸਟਾਗ੍ਰਾਮ ਪੋਸਟ ਔਨ ਅਡਾਨੀ ਸਾਈਟਿੰਗ ਕੋਰਟ ਆਰਡਰ। ਇਹ ਹਿੰਦੁਸਤਾਨ ਦੀ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਜੀ ਦੇਖੋ ਕੋਰਟ ਦਾ ਆਰਡਰ ਹੈ, ਔਰ ਉਹਨਾਂ ਨੇ ਕਿਹਾ ਕਿ 138 YouTube ਦੀਆਂ ਵੀਡੀਓਜ਼ ਬਾਹਰ ਕੱਢੋ, ਡਾਊਨ ਕਰੋ, ਇਹਨਾਂ ਨੂੰ ਐਲੀਮੀਨੇਟ ਕਰੋ। 83 ਜਿਹੜੀਆਂ ਨੇ ਉਹ ਇੰਸਟਾਗ੍ਰਾਮ ਦੀਆਂ ਪੋਸਟ, ਔਰ ਇਹ ਜਿਹੜੀਆਂ ਮੋਸਟਲੀ ਨੇ ਇਹ ਕਾਮੈਂਟਰੀ ਹੈ ਰਵੀਸ਼ ਕੁਮਾਰ, ਧਰੁਵ ਰਾਠੀ, ਨਿਊਜ਼ ਲਾਂਡਰੀ ਐਂਡ ਦਾ ਵਾਇਰ ਟੂ ਕੰਪਲਾਈ ਵਿਦ ਦ ਕੋਰਟ ਆਰਡਰ। ਇਹ ਹੁਣ ਇਨਫੋਰਮੇਸ਼ਨ ਮਿਨਿਸਟਰੀ ਨੂੰ ਹੈ ਜੀ ਅਸੀਂ ਕੋਰਟ ਆਰਡਰ ਜਿਹੜਾ ਕਰਨਾ ਹੈ। ਹੁਣ ਜਿਹੜੇ ਪੱਤਰਕਾਰ ਨੇ ਉਹ ਕੋਰਟ 'ਚ ਗਏ, ਔਰ ਕੋਰਟ ਦਾ ਹਾਲ ਦੇਖ ਲਓ। ਅਦਾਲਤਾਂ ਅਲਟੀਮੇਟਲੀ ਕਿਉਂਕਿ ਬ੍ਰਾਹਮਣ ਦਾ ਨੈਰੇਟਿਵ ਹੈ, ਦਿੱਲੀ ਕੋਰਟ ਡਿਕਲਾਈਨਸ ਅਰਜੈਂਟ ਹੀਅਰਿੰਗ ਔਨ ਅਡਾਨੀ ਗੈਗ ਆਰਡਰ, ਜਰਨਲਿਸਟ ਡਿਕਰਾਈ ਟੇਕ ਡਾਊਨ ਨੋਟਿਸਿਸ। ਵੀ ਤੁਸੀਂ ਇਹ ਕਰ ਰਹੇ ਹੋ, ਔਰ ਉਹ ਜਿਹੜੇ ਨੇ ਉਹ ਜਰਨਲਿਸਟਾਂ ਦੀ ਕੋਈ ਪੇਸ਼ ਨਹੀਂ ਜਾ ਰਹੀ, ਅਦਾਲਤਾਂ ਉਹਨਾਂ ਦੀਆਂ, ਸਰਕਾਰ ਉਹਨਾਂ ਦੀ YouTube ਤੋਂ ਕਰਨ ਦਾ ਕੋਰਟ ਆਰਡਰ ਲਿਆ। ਹੁਣ ਇਸ ਸਾਰੇ 'ਚ ਜਿਹੜੀ ਗੱਲ ਕਰਕੇ ਸੁਖਵਿੰਦਰ ਸਿੰਘ ਹੋਰਾਂ ਨੇ ਸਾਨੂੰ ਲਿਖਿਆ, ਇਹ ਠੀਕ ਹੈ ਵੀ ਅਸੀਂ ਕੋਈ ਕਦੇ ਵੀ ਪਰਫੈਕਸ਼ਨ ਦਾ ਦਾਅਵਾ ਨਹੀਂ ਕੀਤਾ, ਕੌਣ ਪਰਫੈਕਟ ਹੋ ਸਕਦਾ, ਰੱਬ ਹੈ, ਗੁਰੂ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਲਗਭਗ 13 ਸਾਲ ਪਹਿਲਾਂ ਅਸੀਂ ਜਿਹੜਾ ਉਹ ਰੇਡੀਓ ਵੇਵਸ ਦੇ ਉੱਤੇ ਤਾਂ ਹਾਂ ਹੀ ਆ, 28-29 ਸਾਲ ਤੋਂ ਅੱਜ ਵੀ ਅੱਜ ਦੀ ਆਵਾਜ਼ ਦੇ ਉੱਤੇ 1 ਘੰਟੇ ਦਾ ਮੇਰਾ ਰੇਡੀਓ ਇੰਟਰਵਿਊ ਸੀ। ਲੇਕਿਨ ਇਹ ਡਾਕਟਰ ਰਣਜੀਤ ਸਿੰਘ ਦੂਸਰੇ ਵੀਰਾਂ ਨੇ ਇਸ ਲਾਈਨ ਨੂੰ ਦੇਖਦੇ ਹਾਂ ਕਿ ਅਸੀਂ ਇਲੈਕਟ੍ਰੋਨਿਕ ਮੀਡੀਆ 'ਚ ਆਈਏ, ਇਸ ਦੀ ਸ਼ੁਰੂਆਤ ਕੀਤੀ।
ਬੜੇ ਸੀਮਤ ਸਾਧਨਾਂ ਦੇ ਨਾਲ, ਪਰ ਇੱਕ ਨੈਰੇਟਿਵ ਇਸ ਪੀਰੀਅਡ ਦੇ ਵਿੱਚ ਸਿਰਜਿਆ ਗਿਆ। ਕੋਸ਼ਿਸ਼ ਹੋਈ ਕਿ ਹਰ ਪੱਖ, ਜਦੋਂ ਅਸੀਂ ਪਹਿਲਾ ਪ੍ਰੋਗਰਾਮ ਵੀ ਕੀਤਾ ਸੱਚੋ ਸੱਚ ਦਾ, ਇਹ ਸੀ ਕਿ ਦੁਨੀਆ 'ਚ ਕਿੱਥੇ ਕੀ ਹੁੰਦਾ ਹੈ, ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਸਾਡੇ ਮੁਲਕ ਦਾ ਖਾਲਿਸਤਾਨ ਦੀ ਕਾਇਮੀ 'ਚ ਕਿਵੇਂ ਹੈਲਪਫੁਲ ਹੁੰਦਾ ਹੈ। ਅਸੀਂ ਉਸ ਦੇ ਉੱਤੇ ਪਹਿਰਾ ਦੇਵਾਂਗੇ ਔਰ ਗੁਰੂ ਦੀ ਰਹਿਮਤ ਨਾਲ, ਬਿਲਕੁਲ ਆਪਣੇ TV 84 ਦੇ ਵਿਊਅਰਸ ਦੇ ਸਹਿਯੋਗ ਨਾਲ ਅਸੀਂ ਘੱਟੋ ਘੱਟ ਇਸ ਗੱਲ ਨੂੰ ਜਾਰੀ ਰੱਖਿਆ। ਔਰ ਸਾਨੂੰ ਖੁਸ਼ੀ ਹੈ ਕਿ ਵੀ ਹੋਰ ਵੀ ਸਾਡੇ TV ਚੈਨਲ, ਸਤਲੁਜ, ਪੋਲਿਟਿਕਸ ਪੰਜਾਬ ਔਰ ਹੋਰ ਵੀ ਬਹੁਤ ਸਾਰੇ ਯੂਟਿਊਬਰ ਵੀ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਖਾਲਿਸਤਾਨ ਨੈਰੇਟਿਵ, ਸਿੱਖ ਨੈਰੇਟਿਵ ਨੂੰ ਸਿਰਜਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਪਰ ਗੱਲ ਅਲਟੀਮੇਟਲੀ ਇਹੀ ਹੈ ਕਿ ਉਸ ਪੀਰੀਅਡ 'ਚ ਵੀ ਜੇ ਬ੍ਰਾਹਮਣ ਦੀ ਡੋਮੀਨੈਂਸ ਦੇਖਣੀ ਹੈ ਤਾਂ ਬ੍ਰਾਹਮਣ ਨੇ ਨੈਰੇਟਿਵ ਸਿਰਜਿਆ ਤੇ ਉਹ ਸਾਰਾ ਸਿਰਜਣ ਵਾਲਾ ਸਾਰਾ ਇਕਵਿਪਮੈਂਟ ਆਪਣੇ ਕੋਲ ਹੀ ਰੱਖਿਆ, ਕਿਉਂਕਿ ਐਜੂਕੇਸ਼ਨ ਉਹਨਾਂ ਦੇ ਕੋਲ ਸੀ, ਕਿਸੇ ਨੂੰ ਹੋਰ ਪੜ੍ਹਨ ਵੀ ਨਹੀਂ ਸੀ ਦੇਣਾ। ਉਹਨਾਂ ਦੀਆਂ ਕਹਾਣੀਆਂ ਹੀ ਰਹੀਆਂ। ਅੱਜ ਵੀ ਪੰਜਾਬ 'ਚ ਕਹਿਣਗੇ ਵੀ ਕੋਈ ਕਹੇਗਾ ਜੀ ਆਹ ਮੈਂ ਕੰਮ ਕਰ ਲਾਂ, ਕੋਈ ਕਹੇਗਾ ਪਾਂਧਾ ਨਾ ਪੁੱਛ ਕਰ। ਹੁਣ ਪਾਂਧਾ ਪੰਡਤ ਨੂੰ ਕਹਿੰਦੇ ਨੇ, ਹਰ ਕੰਮ ਪੰਡਤ ਤੋਂ ਪੁੱਛ ਕੇ ਹੁੰਦਾ ਸੀ, ਸੋ ਕੰਟਰੋਲ ਤਾਂ ਉਹਦੇ ਕੋਲ ਸੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜੇ ਅੱਜ ਅਸੀਂ ਇਹ ਸਮਝਦੇ ਹਾਂ ਵੀ ਖਾਲਿਸਤਾਨ ਦੀ ਕਾਇਮੀ ਦੇ ਲਈ ਜੇ ਕੋਈ ਪਾਵਰਫੁਲ ਵੈਪਨ ਹੈ ਤੇ ਉਹ ਨੈਰੇਟਿਵ ਹੈ। ਨੈਰੇਟਿਵ ਜ਼ਾਹਰ ਹੈ ਉਹ ਮੀਡੀਆ, ਉਹ ਭਾਵੇਂ ਪ੍ਰਿੰਟ ਮੀਡੀਆ, ਤਾਂ ਉਹਦਾ ਹੁਣ ਅਸਰ ਘਟ ਗਿਆ। ਤੇ ਮੈਂ ਚਾਹਾਂਗਾ ਕਿ ਕਲੋਜ਼ਿੰਗ 'ਚ ਤੁਸੀਂ ਵੀਰ ਸੁਖਵਿੰਦਰ ਸਿੰਘ ਹੋਰਾਂ ਦੀ ਲਿਖਤ ਨੂੰ ਸਾਂਝਾ ਕਰੋ। ਇਹ ਖੁਦ ਵੀ ਵੌਇਸ ਆਫ ਖਾਲਸਾ ਰੇਡੀਓ ਪ੍ਰੋਗਰਾਮ ਭਾਈ ਜਸਬੀਰ ਸਿੰਘ ਹੋਰਾਂ ਦੇ ਨਾਲ ਰਲ ਕੇ, ਫਿਰ TV ਇਹਨਾਂ ਦਾ ਹੁਣ ਵੀ ਆਪਣੀ ਕਿਰਤ ਕਰਦੇ ਨੇ, ਪਰ ਮੀਡੀਆ ਨਾਲ ਜੁੜੇ ਹੋਏ ਨੇ, ਸਾਡੇ ਨਾਲ ਮੁਹੱਬਤ ਵੀ ਕਰਦੇ ਨੇ ਔਰ ਇਹ ਸਮਝਦੇ ਨੇ, ਕਿਉਂਕਿ ਖੁਦ ਮੀਡੀਆ 'ਚ ਹੁੰਦੇ ਆ, ਉਸ ਸਟਰਗਲ 'ਚੋਂ ਗੁਜ਼ਰੇ ਹੋਏ ਨੇ ਕਿ ਜਿਹੜਾ ਫਾਈਨੈਂਸ਼ੀਅਲ ਪਾਰਟ ਹੁੰਦਾ ਕਿੰਨਾ ਇੰਪੋਰਟੈਂਟ ਹੁੰਦਾ ਹੈ ਔਰ ਅਲਟੀਮੇਟਲੀ ਨੈਰੇਟਿਵ ਕਿੰਨਾ ਇੰਪੋਰਟੈਂਟ ਹੈ ਸਾਡੇ ਕਾਜ਼ ਦੀ ਕਾਮਯਾਬੀ ਦੇ ਲਈ, ਜਿਹੜਾ ਕਾਜ਼ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ। ਜੀ ਲਿਖਦੇ ਨੇ ਕਿ ਮੀਡੀਆ ਦੀ ਤਾਕਤ ਔਰ ਮਨੁੱਖ ਆਪਣੀ ਰਾਏ ਆਪਸ਼ਨ ਜਿਹੜੇ ਨੇ ਓਪੀਨੀਅਨ ਸਿਰਫ 4 ਦਰਵਾਜ਼ਿਆਂ ਰਾਹੀਂ ਬਣਾਉਂਦਾ, ਜਿਨ੍ਹਾਂ ਵਿੱਚ ਮਨੁੱਖ 2 ਅੱਖਾਂ ਤੇ 2 ਕੰਨ ਹੁੰਦੇ ਨੇ ਔਰ ਅੱਖਾਂ ਦੇਖਦੀਆਂ ਨੇ ਤੇ ਜਾਣਕਾਰੀ ਦਿਲ ਦਿਮਾਗ ਕੋਲ ਚਲੇ ਜਾਂਦੀ ਹੈ। ਫਿਰ ਮਨੁੱਖ ਆਪਣੀ ਰਾਏ ਦੇਖਣ ਤੋਂ ਬਾਅਦ ਬਣਾਉਂਦਾ ਹੈ। ਸੋ ਇਸੇ ਤਰ੍ਹਾਂ ਕੰਨਾਂ ਦੀ ਕਿਰਿਆ ਹੈ। ਪਰ ਕਿਵੇਂ ਪਤਾ ਲੱਗੇ ਕਿ ਜੇ ਜੋ ਅੱਖਾਂ ਦੇਖ ਰਹੀਆਂ ਨੇ ਉਹ ਸਹੀ ਦੇਖ ਰਹੀਆਂ ਨੇ ਤੇ ਕੰਨ ਜੋ ਸੁਣ ਰਹੇ ਨੇ ਉਹ ਸਹੀ ਸੁਣ ਰਹੇ ਨੇ? ਦੇਖਣ ਤੇ ਸੁਣਨ ਨੂੰ ਸਮਝਣ ਲਈ ਜਾਂ ਤਾਂ ਆਪ ਮਿਹਨਤ ਕਰਨੀ ਪਏਗੀ ਜਾਂ ਫਿਰ ਜੋ ਮਿਹਨਤ ਕਰਕੇ ਤੁਹਾਡੇ ਸਾਹਮਣੇ ਜਿਹੜੇ ਪਰੋਸਤੇ ਹਨ ਉਹ ਦੇਖਣਾ ਜਾਂ ਸੁਣਨਾ ਪਏਗਾ। ਜਦੋਂ ਤੂੰ ਦੁਨੀਆ ਤੇ ਮਨੁੱਖ ਨੇ ਜਨਮ ਲਿਆ ਉਦੋਂ ਤੂੰ ਅੱਜ ਤੱਕ ਸੱਚਾਈ ਤੋਂ ਲੈ ਕੇ ਅੱਜ ਤੱਕ ਲਿਖਿਆ ਹੈ, ਵੀਡੀਓ ਬਣਾਈ ਹੈ, 3 ਦਿਨਾਂ ਦੇ ਅੰਦਰ ਡਿਲੀਟ ਸੱਚਾਈ ਤੋਂ ਖੌਫ ਹੋ ਜਾਂਦਾ ਹੈ। ਔਰ ਅੱਜ ਭਾਰਤ ਸਰਕਾਰ ਵੱਲੋਂ ਹੁਕਮ ਜਾਰੀ ਹੋਇਆ ਹੈ ਕਿ ਇਹ ਪੱਤਰਕਾਰ ਅਡਾਨੀ ਜੋ ਪਿਛਲੇ ਸਮੇਂ ਤੋਂ ਲੈ ਕੇ ਅੱਜ ਤੱਕ ਲਿਖਿਆ ਹੈ, ਵੀਡੀਓ ਬਣਾਈ ਹੈ, 3 ਦਿਨਾਂ ਦੇ ਅੰਦਰ ਡਿਲੀਟ ਕਰ ਦਿੱਤੀ ਜਾਵੇ। ਅਗਰ ਨਹੀਂ ਕਰਦੇ ਤਾਂ ਅਸੀਂ ਆਪ ਕਰਾਂਗੇ। ਟਵਿੱਟਰ, YouTube, ਜਿਸ ਤਰ੍ਹਾਂ ਕਿ ਫੇਸਬੁੱਕ ਤੇ ਅਖਬਾਰਾਂ ਵਿੱਚ ਅੱਗੇ ਤੋਂ ਨਾ ਲਿਖਿਆ ਜਾਵੇ ਜਾਂ ਵੀਡੀਓ ਬਣਾਈ ਜਾਵੇ। ਇਹ ਨੋਟਿਸ ਜਿਹੜੇ ਆ ਕੇਂਦਰ ਸੂਚਨਾ ਪ੍ਰਸਾਰਣ ਮੰਤਰਾਲਾ ਨੇ ਸਭ ਨੂੰ ਭੇਜੇ ਹਨ, ਜਦੋਂ ਕਿ ਇਹ ਸਿਰਫ ਅਡਾਨੀ ਦੇ ਖਿਲਾਫ ਬੋਲਣ ਲਿਖਣ ਵਾਲਿਆਂ ਲਈ ਹੈ, ਉਹ ਸਰਕਾਰ ਵਿੱਚ ਵੀ ਨਹੀਂ ਹੈ। ਇਹ ਬਿਜ਼ਨਸਮੈਨ ਹੈ। ਹੁਣ ਸਮਝ ਜਾਣਾ ਚਾਹੀਦਾ ਹੈ ਕਿ ਦੇਸ਼ ਨੂੰ ਕੌਣ ਚਲਾ ਰਿਹਾ ਹੈ, ਜਦੋਂ ਕਿ ਸਾਰੇ ਪੱਤਰਕਾਰ ਜਿਨ੍ਹਾਂ ਨੂੰ ਨੋਟਿਸ ਆਇਆ ਨਾ ਉਹ ਦੇਸ਼ ਭਗਤ ਵੀ ਹਨ, ਭਾਵੇਂ ਕਿ ਜਦੋਂ ਗੱਲ ਸਿੱਖਾਂ ਦੀ ਆਵੇਗੀ ਫਿਰ ਉਹ ਵੀ ਚੁੱਪ ਹੀ ਰਹਿਣਗੇ। ਅੱਜ ਦੇ ਸਮੇਂ ਵਿੱਚ ਮੀਡੀਆ ਹੀ ਬਿਰਤਾਂਤ ਨੂੰ ਸਿਰਜਦਾ ਹੈ, ਡਾਇਲੋਗ ਹੀ ਆਪਣਾ ਇੱਕ ਦੂਜੇ ਨਾਲ ਗੱਲਬਾਤ ਰਾਹੀਂ ਆਪਣਾ ਪੱਖ ਜਿਹੜਾ ਪੇਸ਼ ਕਰ ਸਕਦਾ ਹੈ। ਸੋ ਅੱਜ ਖਾਲਸਾ ਰਾਜ ਦੀ ਗੱਲ ਨੂੰ ਦੇਸ਼ ਵਿਦੇਸ਼ ਵਿੱਚ ਘਰ ਘਰ ਪਹੁੰਚਾਉਣ ਲਈ ਸਿੱਖਸ ਫॉर ਜਸਟਿਸ ਤੇ ਜਥੇਬੰਦੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਆਪਣਾ ਬਿਰਤਾਂਤ ਸਿਰਜਣ ਵਿੱਚ ਜੋ ਅੱਜ TV 84 ਆਪਣਾ ਰੋਲ ਅਦਾ ਕਰ ਰਿਹਾ, ਉਹ ਵੀ ਰੋਲ ਜਿਹੜਾ ਸਮੇਂ ਦੇ ਅਨੁਸਾਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਸਮੇਂ ਦੇ ਹਾਣੀ ਹੋਣ ਤੇ ਬਹੁਤ ਹੀ ਘੱਟ ਸਾਧਨਾਂ ਨਾਲ ਆਪਣੀ ਗੱਲ ਰੱਖਣੀ ਸੌਖੀ ਨਹੀਂ ਹੁੰਦੀ। ਨਾਲ ਹੀ ਜਦੋਂ ਐਡਵਰਟਾਈਜ਼ਮੈਂਟ ਲੈਣ ਵੇਲੇ ਚੈਲੰਜ, ਕਮਾਈ ਦਾ ਜਿਹੜੇ ਕਹਿੰਦੇ ਨੇ ਚੈਲੰਜ ਔਰ ਵਿਊਅਰਸ਼ਿਪ ਦਾ ਚੈਲੰਜ, ਹੋਰ ਤਾਂ ਹੋਰ ਆਪਣੇ ਲੋਕਾਂ ਵੱਲੋਂ ਜਿਹੜੇ ਚੈਲੰਜ ਨੂੰ ਮਨੁੱਖ ਨੂੰ ਤੋੜ ਕੇ ਰੱਖ ਦਿੰਦਾ ਹੈ। ਸੋ ਜਿਨ੍ਹਾਂ ਕਹਿੰਦੇ ਨੇ ਕਿ ਚੈਲੰਜਾਂ ਦੇ ਨਾਲ ਚਟਾਨ ਵਾਂਗੂ ਖੜੇ ਰਹਿਣਾ ਬਹੁਤ ਵੱਡੀ ਗੱਲ ਹੈ। ਤੇ ਅੱਜ ਭਾਰਤ ਦੀ ਸੂਚਨਾ ਪ੍ਰਸਾਰਣ ਵੱਲੋਂ
ਹੁਕਮ ਦੱਸਦਾ ਹੈ ਕਿ TV84 ਦੀ ਵਿਊਅਰਸ਼ਿਪ ਤੇ YouTube ਹੋਰ ਹੋਣ ਤਾਂ ਲੋਕਾਂ ਤੱਕ ਜਾਣ ਦੀ ਰੀਚ ਵੀ ਘਟਾਈ ਹੋਈ ਹੈ, ਤਾਂ ਕਿ ਗੱਲ ਇਹ ਸੱਚ ਲੋਕਾਂ ਦੇ ਕੰਨਾਂ ਵਿੱਚ ਤੇ ਅੱਖਾਂ ਤੱਕ ਪਹੁੰਚ ਨਾ ਸਕੇ। ਇਹ ਤਾਕਤ ਇਸ ਮੀਡੀਆ ਦੀ ਹੈ, ਇਸ ਅੱਜ ਦੇ ਹਥਿਆਰ ਦੀ ਹੈ। ਅੱਜ ਅਗਰ ਅਸੀਂ ਇਸ ਮੀਡੀਆ ਨੂੰ, ਇਸ ਡਾਇਲੌਗ ਨੂੰ, ਇਸ ਸਾਧਨ ਨੂੰ ਵਰਤ ਕੇ ਆਪਣੇ ਆਪ ਨੂੰ ਹੋਰ ਵੀ ਤਾਕਤਵਰ ਤਰੀਕੇ ਨਾਲ ਕਾਮਯਾਬ ਹੋਣਾ ਚਾਹੀਦਾ ਹੈ, ਤਾਂ ਸਾਨੂੰ TV84 ਵਰਗੇ ਚੈਨਲਾਂ ਦੀ ਜ਼ਰੂਰ ਮਦਦ ਕਰਨੀ ਹੋਵੇਗੀ। ਸੁਖਵਿੰਦਰ ਸਿੰਘ ਜੀ, ਦੇਖੋ ਉਹਨਾਂ ਨੇ ਵੀ ਹਵਾਲਾ ਪਹਿਲਾਂ ਉਸ ਖਬਰ ਦਾ ਹੀ ਦਿੱਤਾ ਹੈ ਕਿ ਕਿਵੇਂ ਸੂਚਨਾ ਪ੍ਰਸਾਰਣ ਮੰਤਰਾਲੇ ਨੇ ਅਡਾਨੀ ਦੇ ਉੱਤੇ ਜਿਹੜੀਆਂ ਹੰਡਰਡਸ ਆਫ ਵੀਡੀਓਜ਼ ਅੱਡ ਇੰਡੀਪੈਂਡੈਂਟ ਜਰਨਲਿਸਟਾਂ ਵੱਲੋਂ ਸੀ ਉਹਨੂੰ ਟੇਕ ਡਾਊਨ ਕਰਨ ਦਾ ਆਰਡਰ ਕੀਤਾ ਜੀ। ਫਿਰ ਉਹਨਾਂ ਨੇ ਇਸ ਗੱਲ ਨੂੰ ਕਿ ਨੈਰੇਟਿਵ ਕਿੰਨਾ ਇੰਪੋਰਟੈਂਟ ਹੈ, ਵੀ ਅਲਟੀਮੇਟਲੀ ਤੁਹਾਡੀਆਂ 2 ਅੱਖਾਂ ਜਾਂ 2 ਕੰਨ ਇਹ ਤਾਂ ਹੈ ਹੀ ਨੇ, ਸੈਂਸਿਸ ਰਾਹੀਂ ਤੁਸੀਂ ਜਾਣਕਾਰੀ ਲੈਂਦੇ ਹੋ, ਪਰ ਇੱਕ ਵੱਡਾ ਤਰੀਕਾ ਤਾਂ ਉਹੀ ਹੈ ਜੋ ਆਲੇ ਦੁਆਲੇ ਚੱਲ ਰਿਹਾ ਹੁੰਦਾ ਹੈ। ਜਿਵੇਂ ਜਿਹੜੇ ਲੋਕ ਐਡਵਰਟੀਜ਼ਮੈਂਟਸ 'ਤੇ ਖਰਚ ਕਰਦੇ ਨੇ ਉਹਨਾਂ ਨੂੰ ਪਤਾ ਹੈ, ਹੁਣ ਜੇ ਤੁਸੀਂ TV ਦੇਖਦੇ ਹੋ ਤੇ ਜਦੋਂ ਹੀ ਐਡ ਆਏਗੀ ਉਹਦੀ ਆਵਾਜ਼ ਇੱਕਦਮ ਉੱਚੀ ਹੋ ਜਾਂਦੀ ਹੈ ਐਡ ਦੀ। ਇਹ ਵੀ ਇੱਕ ਤਰੀਕਾ ਹੈ ਕਿਉਂਕਿ ਤੁਹਾਡੀ ਮੈਮਰੀ 'ਚ ਉਹ ਸਟਰਕ ਹੋਏ। ਇਸੇ ਤਰ੍ਹਾਂ ਜਦੋਂ ਅਸੀਂ ਸਟੋਰਾਂ 'ਤੇ ਜਾਂਦੇ ਹਾਂ, ਜਿਹੜੀ ਚੀਜ਼ ਉਹਨਾਂ ਨੇ ਵੇਚਣੀ ਹੈ ਉਹ ਸਾਡੇ ਆਈ ਲੈਵਲ 'ਤੇ ਰੱਖੀ ਹੁੰਦੀ ਹੈ, ਵੀ ਸਾਡਾ ਆਈ ਕਾਂਟੈਕਟ ਹੋਏਗਾ ਤੇ ਉਸ ਵੱਲ ਧਿਆਨ ਜਾਏਗਾ। ਉਸ ਦੇ ਵੱਡੇ ਵੱਡੇ ਬਿਲ ਬੋਰਡ ਬਣੇ ਹੋਣਗੇ। ਹੁਣ ਮੈਕਡੋਨਲਡ ਦਾ ਜਾਂ ਦੂਸਰਿਆਂ ਦਾ ਜਿਹੜਾ ਉਹ ਆਪਣੇ ਆਪ 'ਚ ਟ੍ਰੇਡਮਾਰਕ ਬਿਲੀਅਨਸ ਆਫ ਡਾਲਰਸ ਦਾ, ਕਿਉਂਕਿ ਉਹ ਦੇਖਦਿਆਂ ਹੀ ਤੁਹਾਡੇ ਅੰਦਰ ਫਰੈਂਚ ਫਰਾਈਆਂ ਜਿਹੜੀਆਂ ਉਹ ਉਛਲਣ ਲੱਗ ਪੈਂਦੀਆਂ। ਸੋ ਮਤਲਬ ਇਹ ਹੈ ਵੀ ਤੁਹਾਡੀ ਸੋਚ ਦੇ ਉੱਤੇ ਜੋ ਚੀਜ਼ ਬਰਾਬਰ ਤੁਹਾਨੂੰ ਤੁਹਾਡੀ ਸੈਂਸਿਟੀਵਿਟੀ, ਤੁਹਾਡੀਆਂ ਸੈਂਸਸ ਨੂੰ ਥਰੋ ਕੀਤੀ ਜਾਂਦੀ ਹੈ, ਤੁਸੀਂ ਉਹਨੂੰ ਪਿਕ ਕਰਦੇ ਹੋ ਔਰ ਉਸ ਦਾ ਅਸਰ ਹੁੰਦਾ ਹੈ। ਇਹੀ ਕਾਰਨ ਹੈ ਕਿ ਵੀ ਜਨਮ ਤੋਂ ਲੈ ਕੇ ਜਿਉਂ ਹੀ ਅਜੇ ਬੱਚਾ ਜੰਮਣ ਵਾਲਾ ਹੁੰਦਾ ਹੈ ਤੇ ਜਿਹੜੀਆਂ ਕੰਪਨੀਆਂ ਨੇ, ਕੋਈ ਡੈਪਰਾਂ ਵਾਲੀਆਂ, ਕੋਈ ਦੂਜੀਆਂ, ਉਹ ਡਾਟਾ ਲੈ ਲੈਂਦੀਆਂ ਨੇ, ਉਹ ਤੁਹਾਨੂੰ ਜ਼ਰੂਰ ਫਲੱਡ ਕਰਨਾ ਸ਼ੁਰੂ ਕਰਦੀਆਂ। ਫਿਰ ਬੱਚੇ ਦਾ ਇਹ ਹੁੰਦਾ ਵੀ ਮੈਂ ਫਲਾਣੇ ਸਾਬਣ ਦੇ ਨਾਲ ਹੀ ਨਹਾਉਣਾ ਹੈ, ਫਲਾਣੇ ਸਰਾਣੇ ਦੇ ਥੱਲੇ ਹੀ ਸੌਣਾ ਹੈ, ਫਲਾਣੇ ਦੂਜੇ ਦੇ ਥੱਲੇ। ਉਹੀ ਬ੍ਰਾਂਡ ਕੀ ਹੈ ਹੁਣ, ਬ੍ਰਾਂਡਡ ਚੀਜ਼ਾਂ ਦਾ ਉਹ ਤੁਹਾਨੂੰ ਉਸ ਅੰਦਾਜ਼ ਦੇ ਵਿੱਚ ਐਡਲਟ ਤਾਂ ਜਿਹੜੇ ਨੇ ਉਹ ਤਾਂ ਸ਼ੋਅ ਆਫ ਦੇ ਥੱਲੇ ਕਰਦੇ ਨੇ, ਬਟ ਬੱਚਿਆਂ ਦੀ ਤੁਸੀਂ ਦੇਖੋ ਕਿ ਵੀ ਉਹਨਾਂ ਦੀ ਟ੍ਰੇਨਿੰਗ ਹੀ ਉਸ ਸਾਰੇ ਦੇ ਵਿੱਚ ਹੁੰਦੀ ਹੈ। ਔਰ ਉਹਨਾਂ ਨੇ ਚਲੋ ਉਹਨਾਂ ਦੀ ਇਹ ਵਡਿੱਤਣ ਹੈ ਕਿ ਉਹ TV84 ਦੇ ਰੋਲ ਨੂੰ ਸਮਝਦੇ ਨੇ। ਬਹੁਤ ਵਾਰ ਉਹ ਅਫਸੋਸ ਵੀ ਕਰਦੇ ਨੇ, ਮੇਰੇ ਨਾਲ ਗੱਲ ਕਰਦੇ ਆ ਕਿ ਭਾਈ ਆਪਣੀ ਕੌਮ ਕਦੋਂ ਕਦਰ ਪਾਏਗੀ ਜੋ ਕੰਮ ਤੁਸੀਂ ਕਰਦੇ ਹੋ। ਇੰਨੀ ਮਿਹਨਤ, ਉਹਨਾਂ ਦਾ ਕਹਿਣਾ ਹੁੰਦਾ ਵੀ 1.5 ਘੰਟੇ ਦੇ ਪ੍ਰੋਗਰਾਮ ਲਈ ਤੁਸੀਂ ਕਿੰਨੇ ਘੰਟੇ ਕਿੰਨਾ ਕੁਝ ਫਰੋਲਦੇ ਹੋਵੋਗੇ। ਮੈਂ ਕਿਹਾ ਨਹੀਂ, ਚਲੋ ਇਹ ਸਾਡਾ ਫਰਜ਼ ਹੈ, ਕੋਈ ਕਿਸੇ 'ਤੇ ਅਹਿਸਾਨ ਨਹੀਂ ਹੈ, ਪਰ ਅਸੀਂ ਇਹ ਜ਼ਰੂਰ ਸਮਝਦੇ ਹਾਂ ਕਿ ਬਈ ਇੱਕ ਵੱਡਾ ਹਿੱਸਾ ਸਾਡਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵਕਤ ਵੀ ਜ਼ਾਇਆ ਕਰਦਾ ਹੈ, ਪਰ ਸੋਸ਼ਲ ਮੀਡੀਆ ਵੀ 2 ਧਾਰੀ ਤਲਵਾਰ ਹੈ। ਬਹੁਤ ਸਾਰਾ, ਜਿਵੇਂ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕੱਲ੍ਹ ਜਿਹੜੀ ਅਸੀਂ ਗੱਲ ਕੀਤੀ, ਸਾਡੇ ਅੱਜ ਬਹੁਤ ਸਾਰੇ ਵੀਰਾਂ ਨੇ ਕਿਹਾ ਜੀ ਤੁਸੀਂ ਬੜੀ ਬੈਲੈਂਸਡ ਅਪਰੋਚ ਦਿੱਤੀ ਹੈ, ਰੱਖੀ ਹੈ। ਇੱਕ ਅੱਧੇ ਨੇ ਇਹ ਵੀ ਲਿਖਿਆ ਕਿ ਜੀ ਤੁਸੀਂ ਕਿਸੇ ਪਾਸੇ ਦੀ ਵੀ ਗੱਲ ਨਹੀਂ ਕਹੀ ਕਿ ਵੀ ਉਹਨਾਂ ਨਾਲ ਕੀ ਕੀਤਾ ਜਾਏ। ਹੁਣ ਇਸ ਮਾਮਲੇ ਜਿਹੜੇ ਹੋਏ ਭਈਏ ਭਜਾਓ, ਪੰਜਾਬ ਬਚਾਓ, ਇਸ ਕਿਸਮ ਦਾ ਜਿਹੜਾ ਵਿਦਆਊਟ ਰੀਅਲਾਈਜ਼ਿੰਗ ਦਾ ਕਨਸੀਕੁਐਂਸਿਸ ਉਹ ਜ਼ਿਆਦਾ ਬਟੋਰਨਗੇ ਧਿਆਨ ਕਿ ਜੀ ਦੇਖੋ ਚੱਕ ਲਓ ਮੁੜ ਕੇ। ਹੁਣ ਅੱਜ ਹੀ ਬਠਿੰਡੇ ਦਾ SP ਦੂਜੇ ਤੀਜੇ ਉਹਨਾਂ ਕਹਿਣਾ ਸ਼ੁਰੂ ਕਰਤਾ, ਕੋਈ ਕਾਰਵਾਈ ਕਿਸੇ ਨੇ ਕੀਤੀ, ਅਰੈਸਟ ਕਰੋ ਇਹਨਾਂ ਨੂੰ ਜਿਹੜਾ ਭਈਆਂ ਦੇ ਖਿਲਾਫ ਬੋਲਦਾ। ਦੂਜਾ ਪੰਚਾਇਤਾਂ ਨੂੰ ਵੀ ਨੋਟਿਸ ਆ ਜਾਣਗੇ ਜਿਹੜੇ ਕਰ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਪਾਰਟ ਹੈ ਚੱਕਵੀਂ ਜਿਹੀ ਅਪਰੋਚ ਸੋਸ਼ਲ ਮੀਡੀਆ ਨੇ ਜਾਂ ਇਹ ਨੈਰੇਟਿਵ ਵਾਲੇ ਨੇ ਇਹਨੂੰ ਵੀ ਬਹੁਤ ਸਸਤਾ ਕਰਤਾ। ਔਰ ਅਸੀਂ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਵੀ ਉਸ ਨੂੰ ਗੰਭੀਰ ਅੰਦਾਜ਼ ਦੇ ਵਿੱਚ ਉਹਨਾਂ ਸਾਰੇ ਚੈਲੰਜਸ ਨੂੰ ਦੇਖੀਏ। ਔਰ ਅਸੀਂ ਵੀਰ ਸੁਖਵਿੰਦਰ ਸਿੰਘ ਹੋਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਔਰ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਵੀ ਜਿਨ੍ਹਾਂ ਦੀ ਆਰਥਿਕ ਮਦਦ ਦੇ ਨਾਲ ਅਸੀਂ ਇਸ ਨੈਰੇਟਿਵ ਨੂੰ ਜਿਹੜਾ ਪੰਥਕ ਹੈ, ਖਾਲਿਸਤਾਨ ਦੀ ਕਾਇਮੀ ਲਈ ਹੈ, ਸਿੱਖ ਨੁਕਤਾ ਨਿਗਾਹ ਤੋਂ ਵੀ ਸਾਡੀ ਕੋਸ਼ਿਸ਼ ਥੋੜ੍ਹਾ ਬਹੁਤ ਰੂਹਾਨੀਅਤ ਵੱਲ ਵੀ ਮੁੜਨ ਦੀ ਹੁੰਦੀ ਹੈ, ਕਿਉਂਕਿ ਬੇਸਿਕ ਰੁਚੀਆਂ ਤਾਂ ਸਾਡੀਆਂ ਉਸ ਪਾਸਿਓਂ ਹੀ ਆਈਆਂ ਨੇ ਸਾਰੀਆਂ, ਔਰ ਜੀਵਨ ਦਾ ਮਨੋਰਥ ਵੀ ਉਹੀ ਹੈ। ਔਰ ਇਹ ਸਾਰਿਆਂ 'ਚ ਇਹ ਵੀ ਨਹੀਂ ਹੈ ਕਿ ਭਾਈ ਅਸੀਂ ਗਲਤੀਆਂ ਨਹੀਂ ਕਰਦੇ, ਪਰ ਉਹ ਗਲਤੀ ਇਮਾਨਦਾਰ ਗਲਤੀ ਹੁੰਦੀ ਹੈ, ਕੋਈ ਬਦਦਿਆਨਤੀ ਦੇ ਨਾਲ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।